Vladimir Putin has said threat of nuclear war was rising, but insisted Russia had not gone mad and would not use its nuclear weapons first. ਉਹ ਜੇ ਸਾਡੇ ਤੇ ਹਮਲਾ ਹੋਣ ਉਹਦੇ 'ਚ ਉਹਨੇ ਇਹ ਨਹੀਂ ਕਿਹਾ ਵੀ ਹਮਲਾ ਸਾਡੇ ਤੇ ਨਿਊਕਲੀਅਰ ਹੋਇਆ। ਉਹ ਕਹਿ ਰਿਹਾ if that he insisted that his country would only use weapons of mass destruction in response to an attack. He inspired Ukrainians and won global accolades for his courage in resisting Russia's devastating invasion. Zelenskyy's success as a wartime leader has relied on the fact that courage is contagious. It spread through Ukrainian political leadership in the first days of invasion as everyone realized the president had struck around. Time wrote in acknowledging the 44-year-old. ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਕਿ ਤੁਸੀਂ ਉਹਨਾਂ ਤੋਂ ਤੇਲ ਲੈ ਕੇ ਉਹਨਾਂ ਨੂੰ ਪੈਸੇ ਦੇ ਰਹੇ ਹੋ, ਉਹ ਸਾਡੇ ਤੇ ਹਮਲਾਵਰ ਨੇ ਔਰ ਤੁਹਾਡੇ ਇਸ ਐਕਸ਼ਨ ਕਰਕੇ ਸਾਡੇ ਯੂਕਰੇਨੀਅਨ ਜਿਹੜੇ ਨੇ ਉਹ ਮਰ ਰਹੇ ਨੇ। ਤੁਸੀਂ ਇਹਦੇ ਲਈ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਉਹਨਾਂ ਨਾਲ ਡੀਲ ਕਰਨਾ, ਆਇਲ ਖਰੀਦਣਾ, ਇਹ ਸਾਡੇ ਯੂਕਰੇਨੀਅਨਸ ਦੀ ਮੌਤ ਦਾ ਕਾਰਨ ਵੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਦੇ ਹਵਾਲੇ ਨਾਲ ਕਿ ਰੂਸ ਤੇ ਯੂਕਰੇਨ ਵਿੱਚ ਮਿਜ਼ਾਈਲ ਜੰਗ ਜਾਰੀ ਹੈ। ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਇੱਕ ਵਾਰ ਫਿਰ ਨਿਊਕਲੀਅਰ ਖਤਰੇ ਦੀ ਗੱਲ ਕੀਤੀ ਹੈ। ਸੋ ਦੂਸਰੇ ਪਾਸੇ ਟਾਈਮ ਮੈਗਜ਼ੀਨ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਸਾਲ 2022 ਦਾ ਪਰਸਨ ਆਫ ਦਾ ਈਅਰ ਡਿਕਲੇਅਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਫਰਵਰੀ 2022 ਤੋਂ ਰੂਸ ਔਰ ਯੂਕਰੇਨ ਵਿਚਾਲੇ ਸ਼ੁਰੂ ਹੋਇਆ ਟਕਰਾਅ ਥੰਮਣ ਦਾ ਨਾਂ ਨਹੀਂ ਲੈ ਰਿਹਾ ਜੀ। ਦਸੰਬਰ ਦਾ ਮਹੀਨਾ ਆ ਗਿਆ, ਵਿੰਟਰ ਆਲਰੇਡੀ ਜਿਹੜੀ ਕਿ ਉੱਥੇ ਬਹੁਤ ਕਿਲਿੰਗ ਵਿੰਟਰ ਹੁੰਦੀ ਹੈ ਕਈ ਮਹੀਨੇ, ਔਰ ਜਿਹੜੀ ਗੈਸ ਸਪਲਾਈ ਔਰ ਰਸ਼ੀਆ ਵੱਲੋਂ ਹੁੰਦੀ ਹੈ, ਔਰ ਬਹੁਤ ਤਕਲੀਫ ਦੇ ਵਿੱਚ ਨੇ ਯੂਕਰੇਨੀਅਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 2-3 ਦਿਨ ਤੋਂ ਵੀ ਜਿਹੜੀਆਂ ਮਿਸਲ ਸਟਰਾਈਕਸ ਰਸ਼ੀਆ ਨੇ ਕੀਤੀਆਂ, ਹਾਲਾਂ ਇਹ ਵੀ ਸੀ ਕਿ ਯੂਕਰੇਨ ਦੀ ਮਿਸਲ ਸਟਰਾਈਕ ਨੇ ਉਹਨਾਂ ਦੇ ਇੱਕ ਏਅਰਫੀਲਡ ਨੂੰ ਹਿੱਟ ਕੀਤਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਸ ਵੇਲੇ ਯੂਕਰੇਨ ਦਾ ਵੱਡਾ ਹਿੱਸਾ, ਜਿਹਦੇ 'ਚ ਈਵਨ ਕੀਵ ਉਹਨਾਂ ਦੀ ਕੈਪੀਟਲ ਵੀ ਸ਼ਾਮਲ ਹੈ, ਉਹ ਹਨੇਰੇ ਦੇ ਵਿੱਚ ਜੀ ਰਹੇ ਨੇ, ਕਿਉਂਕਿ ਸਾਰੀ ਪਾਵਰ ਸਪਲਾਈ ਇਹਨਾਂ ਨੇ ਮਿਸਾਈਲਾਂ ਮਾਰ ਕੇ ਉਹਨਾਂ ਦਾ ਜਿਹੜਾ ਉਹ ਡਿਸਟਰੋਏ ਕਰ ਦਿੱਤਾ ਸਟਰਕਚਰ। ਔਰ ਇਸ ਸਾਰੇ ਦੇ ਚੱਲਦਿਆਂ ਯੂਕਰੇਨ ਦੀ ਜਿਹੜੀ ਡਿਫਾਇੰਸ ਹੈ, ਜਿਹੜੀ ਸਪਿਰਿਟ ਟੂ ਫਾਈਟ ਬੈਕ ਹੈ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਪ੍ਰੈਜ਼ੀਡੈਂਟ ਜ਼ੈਲੈਂਸਕੀ, ਹਾਲਾਂ ਜਦੋਂ ਇਹ ਸ਼ੁਰੂ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਕੋਈ ਜ਼ੈਲੈਂਸਕੀ ਆਪਣੇ ਲੋਕਾਂ ਦੇ ਵਿੱਚ ਕੋਈ ਪੋਪੂਲਰ ਨਹੀਂ ਸੀ। ਈਵਨ ਅਮਰੀਕਾ ਦੇ ਇੱਕ ਸੈਨੇਟਰ ਨੇ ਵੀ ਉਹਨੂੰ ਮੋਸਟ ਕਰਪਟ ਮੈਨ ਕਿਹਾ ਸੀ। ਔਰ ਲੇਕਿਨ ਜਿਸ ਅੰਦਾਜ਼ ਦੇ ਵਿੱਚ ਜਿਉਂ ਹੀ ਫੈਬਰਵਰੀ ਦੇ ਵਿੱਚ ਰਸ਼ੀਅਨ ਸਟਰਾਈਕ ਹੋਈ ਯੂਕਰੇਨ ਦੇ ਈਸਟਰਨ ਪ੍ਰੋਵਿੰਸਿਸ 'ਤੇ, ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਕਿਹਾ ਜ਼ੈਲੈਂਸਕੀ ਨੂੰ ਕਿ ਜੀ ਅਸੀਂ ਤੁਹਾਨੂੰ ਇੱਥੋਂ ਇਵੈਕੂਏਟ ਕਰਦੇ ਹਾਂ ਔਰ ਜਹਾਜ਼ ਦਾ ਪ੍ਰਬੰਧ ਇਹ ਵੋ। ਉਹਨੇ ਕਿਹਾ ਵੀ ਨਹੀਂ, ਮੈਂ ਆਪਣੇ ਹੁਣ ਲੋਕਾਂ ਨੂੰ ਲੀਡ ਕਰਾਂਗਾ, ਵਿਲ ਫਾਈਟ ਬੈਕ। ਔਰ ਜਿਵੇਂ ਜ਼ੈਲੈਂਸਕੀ ਨੇ ਖੁਦ ਔਰ ਉਹਦੀ ਵਾਈਫ ਵੀ ਜਿਸ ਮਜ਼ਬੂਤੀ ਨਾਲ ਜਦੋਂ US ਕਾਂਗਰਸ 'ਚ ਵੀ ਐਡਰੈਸ ਕਰਨ ਆਈ, ਉਹਨੇ ਕਿਹਾ ਬਹੁਤ ਤੁਹਾਡੀ ਮਿਹਰਬਾਨੀ ਹੈ, ਤੁਸੀਂ ਸਾਡੀ ਫਾਈਨੈਂਸ਼ੀਅਲ ਏਡ ਸਾਨੂੰ ਦੇ ਰਹੇ ਹੋ, ਬਟ ਵੀ ਨੀਡ ਵੈਪਨਸ, ਸਾਨੂੰ ਹਥਿਆਰ ਚਾਹੀਦੇ ਨੇ। ਇਹੀ ਗੱਲ ਉਹਨੇ ਯੂਰਪੀਅਨ ਯੂਨੀਅਨ ਦੇ ਵਿੱਚ ਕਹੀ। ਔਰ ਜਦੋਂ ਲੀਡਰ ਖਲੋਂਦਾ ਹੈ, ਬਹੁਤ ਵਾਰ ਇਹ ਠੀਕ ਹੈ, ਪਲੇਟੋ ਦੀ ਗੱਲ ਵੀ ਠੀਕ ਹੈ ਕਿ ਵੀ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਲੋਕਾਂ 'ਚੋਂ ਜਿਸ ਕਿਸਮ ਦੇ ਲੋਕ ਹੁੰਦੇ ਨੇ ਉਸ ਕਿਸਮ ਦੇ ਹੀ ਲੀਡਰ ਨਿਕਲਦੇ ਨੇ ਉਹਨਾਂ 'ਚੋਂ। ਪਰ ਇਹ ਵੀ ਇਤਿਹਾਸ ਦੀਆਂ ਕੁਝ ਸੱਚਾਈਆਂ ਨੇ ਕਿ ਜਿੱਥੇ ਜੇ ਲੋਕ ਸਮੇਂ ਦੇ ਹਾਣ ਦੇ ਨਹੀਂ ਵੀ ਸਨ ਤੇ ਲੀਡਰ ਵਿਦ ਇਮੈਜੀਨੇਸ਼ਨ, ਵਿਦ ਵਿਜ਼ਨ, ਵਿਦ ਸਟੇਟਸਮੈਨਸ਼ਿਪ ਆਇਆ ਤੇ ਉਹਨੇ ਲੋਕਾਂ ਦੀ ਕਿਸਮਤ ਬਦਲ ਦਿੱਤੀ। ਔਰ ਉਹਦੀ ਸਭ ਤੋਂ ਵੱਡੀ ਉਦਾਹਰਨ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨ ਹੈ। ਬੇਸ਼ੱਕ ਮੇਰੇ ਨਾਲ ਕੁਝ ਸਿੱਖ ਵੀਰ ਨਾਰਾਜ਼ ਵੀ ਹੋ ਜਾਂਦੇ ਨੇ ਕਿ ਤੁਸੀਂ ਜਿਹੜਾ ਬਹੁਤ ਤਾਰੀਫ ਕਰਦੇ। ਮੇਰਾ ਇਹ ਹੁੰਦਾ ਕਿ ਵੀ ਅਸੀਂ, ਗੁਰੂ ਨੇ ਸਾਨੂੰ ਇਹ ਸਿਖਾਇਆ ਹੋਇਆ ਕਿ ਭਾਈ ਤੁਸੀਂ ਸਬਕ ਸਿੱਖਣਾ ਹੈ ਜਿਹਦੇ 'ਚ ਵੀ ਤੁਹਾਨੂੰ ਗੁਣ ਨਜ਼ਰ ਆਉਂਦੇ ਨੇ। ਜੇ ਅਸੀਂ ਉਸ ਵੇਲੇ ਦੀ ਬਰੇ ਸਗੀਰ ਦੀ ਜਿਹੜੀ ਮੁਸਲਿਮ ਕਮਿਊਨਿਟੀ ਦੀ ਗੱਲ ਕਰੀਏ ਤੇ ਇਨ ਜਨਰਲ ਕੋਈ ਨਾ ਤਾਂ ਅਵੇਅਰਨੈਸ ਲੈਵਲ ਸੀ, ਨਾ ਕੋਈ ਉਹਨਾਂ ਨੂੰ ਸਮਝ ਸੀ। ਉਹਨਾਂ ਨੇ ਵੀ
ਉਵੇਂ ਹੀ ਫਸਣਾ ਸੀ ਕਾਂਗਰਸ ਦੇ ਟਰੈਪ ਦੇ ਵਿੱਚ ਹਿੰਦੂ ਤਵੀਆਂ ਦੇ, ਸੌਫਟ ਹਿੰਦੂ ਤਵੀਆਂ, ਜਿਵੇਂ ਸਿੱਖ ਕੌਮ ਦੀ ਲੀਡਰਸ਼ਿਪ ਫਸੀ। ਹਾਲਾਂਕਿ ਕੋਈ ਮਿਸਟਰ ਜਿਨਾ ਕੋਈ ਬਹੁਤ ਪ੍ਰੈਕਟਿਸਿੰਗ ਮੁਸਲਮਾਨ ਨਹੀਂ ਸੀ ਉਸ ਲੈਵਲ ਦੇ ਉੱਤੇ, ਕੋਈ ਨਮਾਜ਼ੀ ਜਾਂ ਉਸ ਦੌਰ ਦਾ ਉਰਦੂ ਵੀ ਬੜੇ ਮੁਸ਼ਕਲ ਦੇ ਨਾਲ ਉਹ ਬੋਲਦੇ ਸੀ, ਲੇਕਿਨ ਇੰਟੈਗਰਿਟੀ, ਓਨੈਸਟੀ, ਵਿਜ਼ਨ ਦੇ ਨਾਤੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਦੇਖ ਲਿਆ ਕਿ ਇਹਨਾਂ ਦਾ ਸੈਕੂਲਰਿਜ਼ਮ ਫੇਕ ਹੈ, ਇਹਨਾਂ ਦੇ ਅੰਦਰ ਕੀ ਜੁੜਿਆ ਹੋਇਆ ਹੈ, ਔਰ ਉਹ ਖਲੋਤੇ। ਉਹਨਾਂ ਨੇ ਆਪਣੀ ਕੌਮ ਨੂੰ ਤਿਆਰ ਕੀਤਾ, ਕੌਮ ਤਿਆਰ ਹੋਈ ਇੱਕ ਵੱਡਾ ਹਿੱਸਾ, ਔਰ ਉਹਦੀ ਹਕੀਕਤ ਸੀ ਕਿ ਉਹਨਾਂ ਨੇ ਆਪਣਾ ਜੋ ਬਣਦਾ ਸੀ ਉਹਨਾਂ ਦਾ, ਜੋ ਉਹਨਾਂ ਨੇ ਆਪਣਾ ਨਿਸ਼ਾਨਾ ਉਹ ਹਾਸਲ ਕੀਤਾ ਪਾਕਿਸਤਾਨ ਦੇ ਰੂਪ। ਮੈਂ ਇਹ ਦੇਖਦਾ ਕਿ ਵੀ ਬਹੁਤ ਵਾਰ ਇਸੇ ਤਰ੍ਹਾਂ ਬੇਸ਼ੱਕ ਜਿਹੜੀ ਬ੍ਰਿਟਿਸ਼ ਸਲਤਨਤ ਬੜੀ ਪਾਵਰਫੁਲ ਰਹੀ ਹੈ, ਬੜੇ ਬੜੇ ਲੋਕ ਇਹਨਾਂ ਨੇ ਪੈਦਾ ਕੀਤੇ, ਪਰ ਮੈਂ ਬਹੁਤ ਵਾਰ ਦੇਖਦਾ ਕਿ ਜੇ ਵਿੰਸਟਨ ਚਰਚਿਲ ਨਾ ਹੁੰਦਾ ਐਟ ਦਾ ਹੈਲਮ ਆਫ ਅਫੇਅਰਸ, ਜਦੋਂ ਦੂਸਰਾ ਸੰਸਾਰ ਜੰਗ ਹੋਇਆ, ਉਸ ਤੋਂ ਪਹਿਲਾਂ ਉਸੇ ਹੀ ਬ੍ਰਿਟਨ ਦੇ ਵਿੱਚ ਚੈਂਬਰਲੈਨ ਵਰਗੇ ਵੀ ਸੀ, ਜਿਹੜਾ ਚੈਂਬਰਲੈਨ ਹਿਟਲਰ ਦੇ ਨਾਲ ਸਮਝੌਤਾ ਕਰਕੇ ਆ ਗਿਆ, ਔਰ ਉਹਦਾ ਨਤੀਜਾ ਕੀ ਹੋਇਆ, ਕਿਵੇਂ ਉਹਨਾਂ ਦੇ ਹੌਸਲੇ ਵਧੇ। ਲੇਕਿਨ ਜਦੋਂ ਈਵਨ ਲੰਡਨ ਦੇ ਉੱਤੇ ਜਿਹੜਾ ਉਹ ਬੰਬ ਪੈ ਰਹੇ ਸੀ, ਔਰ ਇਹ ਸੀ ਕਿ ਕਿਹੜੇ ਵੇਲੇ ਉਹਨਾਂ ਨੇ ਆ ਵੜਨਾ, ਉਹਨਾਂ ਦੇ ਕੋਲ ਏਅਰ ਪਾਵਰ ਸੁਪਰੀਓਰਿਟੀ ਸੀ, ਤੇ ਜੋ ਚਰਚਲ ਨੇ ਜਿਵੇਂ ਆਪਣੀ ਕੌਮ ਨੂੰ ਖੜਾ ਰੱਖਿਆ, ਆ ਜਿਹੜਾ ਸਾਈਨ ਅੱਜ ਸਾਡੇ ਉੱਥੇ ਅਨਪੜ੍ਹ ਕਿਸਮ ਦੇ ਲੀਡਰ ਵੀ ਭਾਵੇਂ ਉਹ ਚੋਰੀ ਦੀਆਂ ਵੋਟਾਂ ਨਾਲ ਹੀ ਜਿਹੜਾ ਪੈਸੇ ਦੇ ਕੇ ਹੁਣ ਤਾਂ ਐਂ ਕਰ ਰਹੇ ਹੁੰਦੇ ਨੇ ਵੀ ਫਰ, ਇਹ ਉਸ ਪੀਰੀਅਡ ਦਾ ਹੀ ਹੈ ਕਿ ਭਾਈ ਅਸੀਂ ਜਿੱਤਾਂਗੇ। ਔਰ ਜਰਮਨ ਸਾਰੇ ਪਾਸੇ ਵੱਧ ਰਿਹਾ ਸੀ, ਪਰ ਉਹਨੇ ਇੰਨਾ ਆਪਣੀ ਕੌਮ ਦਾ ਹੌਸਲਾ ਕਾਇਮ ਰੱਖਿਆ, ਉਸ ਦੇ ਉੱਤੇ ਹੀ ਸਬ ਕੰਟੀਨੈਂਟ ਦੇ ਉਰਦੂ ਸ਼ਾਇਰ ਨੇ ਇਹ ਕਿਹਾ ਸੀ, ਉਹਨੇ ਕਿਹਾ ਸੀ ਕਿ कदम जर्मन का बढ़ता है, जीत ब्रिटेन की होती है, जीत अंग्रेज की होती है। कदम जर्मन का बढ़ता है, जीत अंग्रेज की होती है। ਜਦੋਂ ਵੱਧ ਵੀ ਰਹੇ ਸੀ ਉਹ ਕਹਿੰਦਾ ਸੀ ਕੋਈ ਨਹੀਂ ਅਸੀਂ ਜਿੱਤ ਰਹੇ, ਔਰ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਉਸ ਦੀ ਲੀਡਰਸ਼ਿਪ ਨੇ ਕਿਵੇਂ ਉਹਨੇ ਬੜੀ ਸਿਆਣਪ ਦੇ ਨਾਲ ਪ੍ਰੈਜ਼ੀਡੈਂਟ ਰੂਜ਼ਵੈਲਟ ਅਮਰੀਕਾ ਦਾ, ਬਹੁਤ ਘੱਟ ਲੋਕ ਜਾਣਦੇ ਨੇ ਕਿ ਪਹਿਲੇ 2.5 ਸਾਲ ਆਲਮੋਸਟ ਅਮਰੀਕਾ ਤਾਂ ਨਿਊਟਰਲ ਸੀ ਉਸ ਸਾਰੀ ਸੈਕੰਡ ਵਰਲਡ ਵਾਰ 'ਚ। ਉਹ ਤਾਂ ਜਦੋਂ ਪਰਲ ਹਾਰਬਰ ਦੇ ਉੱਤੇ ਜਾਪਾਨੀਆਂ ਦਾ ਅਟੈਕ, ਪਰ ਉਹਦੇ 'ਚ ਚਰਚਲ ਦਾ ਬਹੁਤ ਵੱਡਾ ਰੋਲ ਸੀ, ਜਦੋਂ ਉਹਨੇ ਉਹਨਾਂ ਨੂੰ ਕਿ ਓਲਡ ਰਿਕੁਐਸਟ ਦਾ ਨਿਊ, ਹੁਣ ਜ਼ਾਹਰ ਹੈ ਵੀ ਇਹ ਤਾਂ ਸਾਰੇ ਬਗਾਵਤ ਕਰਕੇ ਜਿਹੜੀ ਇਹਨਾਂ ਦੀ ਰੈਵੋਲੂਸ਼ਨਰੀ ਵਾਰ ਹੈ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਸੀ, ਉਹਨੇ ਕਿਹਾ ਵੀ ਤੁਹਾਡੇ ਬੁੱਢੇ ਆਪਣੇ ਬੱਚਿਆਂ ਨੂੰ ਐਡਰੈਸ ਕਰ ਰਹੇ ਨੇ ਕਿ ਆਓ ਸਾਡੇ ਨਾਲ ਖਲੋਵੋ। ਸੋ ਮੈਂ ਲੀਡਰਸ਼ਿਪ ਦੇ ਹਵਾਲੇ ਨਾਲ ਗੱਲ ਕਰ ਰਹੇ। ਸੋ ਜ਼ੈਲੈਂਸਕੀ ਜਾਂ ਉਹਨਾਂ ਦਾ ਕੇਸ ਕੀ ਹੈ, ਕੱਲ੍ਹ ਨੂੰ ਕੀ, ਅਸੀਂ ਜੇ ਇਸ 'ਚ ਨਾ ਵੀ ਜਾਈਏ ਤਾਂ ਮੈਂ ਤਾਂ ਇੱਕ, ਕਿਉਂਕਿ ਅਸੀਂ ਤਾਂ ਆਪਣਿਆਂ ਨੂੰ ਦੇਖਦੇ ਹਾਂ ਕਿ ਜੇ 47 ਦੌਰ 'ਚ ਸਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਹੁੰਦੀ, ਔਰ ਈਵਨ ਅੱਜ ਦੇ ਕੌਂਟੈਕਸਟ ਵਿੱਚ ਜੇ ਮੈਂ ਇਮਾਨਦਾਰੀ ਨਾਲ ਕਹਾਂ, ਬੇਸ਼ੱਕ ਬਹੁਤ ਸਾਰੀਆਂ ਤਰੰਗਾਂ ਨੇ ਇਸ ਵੇਲੇ ਸਮੁੰਦਰ ਦੇ ਵਿੱਚ, ਉਹਦੇ 'ਚ ਖਾਲਿਸਤਾਨ ਰੈਫਰੈਂਡਮ ਹੈ, ਬਾਹਰਲੇ ਡਾਇਸਪੋਰਾ ਨੂੰ ਜਿਹਨੇ ਐਨਰਜਾਈਜ਼ ਕੀਤਾ ਹੈ। ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸੰਚਾਰ ਲਹਿਰ ਦੇ ਥੱਲੇ ਨੌਜਵਾਨਾਂ ਦੇ ਵਿੱਚ ਹਰਮਨ ਪਿਆਰਤ ਹੈ, ਸਰ ਸਿਮਰਨਜੀਤ ਸਿੰਘ ਮਾਨ MP ਬਣੇ ਨੇ ਦੂਸਰੇ, ਪਰ ਮੈਨੂੰ ਬਹੁਤ ਵਾਰ ਨਜ਼ਰ ਆਉਂਦਾ ਕਿ ਵੀ ਇਹ ਲਹਿਰਾਂ ਵਾਂਗ ਨੇ, ਜੇ ਇਹ ਸਾਰੀਆਂ ਲਹਿਰਾਂ ਇਕੱਠਾ ਕਰਕੇ ਅਸੀਂ ਤੂਫਾਨ ਨਾ ਬਣਾ ਸਕੇ ਔਰ ਇਸ ਸਾਰੇ ਨੂੰ, ਇਸ ਸਾਰੇ ਭੰਵਰ 'ਚੋਂ ਕੱਢ ਕੇ ਉਸ ਪਾਸੇ ਵੱਲ ਨਾ ਲਿਜਾ ਸਕੇ, ਤਾਂ ਫਿਰ ਲਹਿਰਾਂ ਉੱਠਦੀਆਂ ਨੇ, ਵਾਪਸ ਸਮੁੰਦਰ ਵਿੱਚ ਚਲੀਆਂ ਜਾਂਦੀਆਂ ਨੇ, ਨਵੀਆਂ ਲਹਿਰਾਂ ਉੱਠਦੀਆਂ ਨੇ। ਸੋ ਜ਼ੈਲੈਂਸਕੀ ਨੇ ਇਹਨਾਂ 10 ਮਹੀਨਿਆਂ ਦੇ ਵਿੱਚ ਜਿਸ ਲੈਵਲ ਦੇ ਉੱਤੇ ਰੈਜ਼ਿਸਟ ਕੀਤਾ, ਕੌਮ ਨੂੰ ਇਕੱਠੇ ਰੱਖਿਆ, ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਇੱਕ ਅੰਦਾਜ਼ੇ ਮੁਤਾਬਕ 80,000 ਤੋਂ 1 ਲੱਖ ਕੈਜੂਅਲਟੀਜ਼ ਨੇ, ਜਿਹਦੇ 'ਚ ਡੈਥ, ਜ਼ਖਮੀ ਸਾਰੇ ਨੇ ਯੂਕਰੇਨ ਦੇ, ਔਰ ਰਸ਼ੀਆ ਦੇ ਵੀ ਉਹਨਾਂ ਨੇ 20-25,000 ਸੋਲਜਰ ਮਾਰੇ ਨੇ। ਲੇਕਿਨ ਉਹ ਪਾਵਰ ਜਿਹੜੀ ਇਹ ਸਮਝਦੀ ਸੀ ਕਿ ਅਸੀਂ 2-3 ਹਫ਼ਤੇ ਦੇ ਵਿੱਚ ਸਿੱਧਾ ਕਰ ਲਾਂਗੇ, ਅੱਜ 10 ਮਹੀਨੇ ਬੀਤਣ ਬਾਅਦ ਵੀ ਜਿਹੜੀ ਉਹਨਾਂ ਦੀ ਰੈਜ਼ਿਸਟੈਂਸ ਹੈ, ਉਹਦੀ ਬਦੌਲਤ ਉਹ ਨਿਊਕਲੀਅਰ ਦੀਆਂ ਧਮਕੀਆਂ ਤੇ ਨੇ। ਹੁਣ ਪੁਤਿਨ ਨੇ ਜਿਹੜਾ ਇਹ ਕਿਹਾ, ਆਪਣਾ ਉਹਦਾ ਇੱਕ ਸਟੇਟਮੈਂਟ ਆਈ ਹੈ, Vladimir Putin has said threat of nuclear war was rising, but insisted Russia had not gone mad and would not use its nuclear weapons first. ਹੁਣ ਉਹ ਇਹ ਕਹਿ ਰਿਹਾ ਕਿ ਵੀ ਇਹ ਐਨੂਅਲ ਹਿਊਮਨ ਰਾਈਟ ਕਾਉਂਸਲ ਮੀਟਿੰਗ ਨੇ ਕਿਹਾ ਕਿ ਵਾਰ ਇਨ ਯੂਕਰੇਨ ਕੁਡ ਬੀ ਲੈਂਥੀ ਪ੍ਰੋਸੈਸ, ਕਿ ਜੰਗ ਮੁੱਕਣ ਵਾਲੀ ਨਹੀਂ ਹੈ, ਲੰਬੀ ਹੋਏਗੀ, ਔਰ ਲੇਕਿਨ ਅਸੀਂ ਜਿਹੜਾ ਹੈ ਉਹ ਜੇ ਸਾਡੇ ਤੇ ਹਮਲਾ ਹੋਣ, ਉਹਦੇ 'ਚ ਉਹਨੇ ਇਹ ਨਹੀਂ ਕਿਹਾ ਵੀ ਹਮਲਾ ਸਾਡੇ ਤੇ ਨਿਊਕਲੀਅਰ ਹੋਇਆ, ਉਹ ਕਹਿ ਰਿਹਾ ਇਫ
that he insisted that his country would only use weapons of mass destruction in response to an attack. So मतलब ये है कि वो न्यूक्लीयर ਜਿਹੜੀ ਸਿਰ ਦੇ ਉੱਤੇ ਉਹਨਾਂ ਦੇ ਨਿਊਕਲੀਅਰ ਤਲਵਾਰ ਉਹਨੇ ਲਟਕਾਈ ਹੋਈ ਹੈ ਔਰ ਇਸ ਸਾਰੇ ਦੇ ਚੱਲਦੇ ਆ ਜ਼ੈਲੈਂਸਕੀ ਦੇ ਹੌਸਲੇ ਨੂੰ ਰੈਕਗਨਾਈਜ਼ ਕੀਤਾ ਹੈ ਔਰ ਇਹ ਬੇਸ਼ੱਕ ਸਿੰਬੋਲਿਕ ਹੀ ਹੁੰਦਾ ਹੈ। ਟਾਈਮ ਮੈਗਜ਼ੀਨ ਉਸ ਦਾ ਜਿਹੜਾ ਹਰ ਸਾਲ ਉਹ ਪਰਸਨ ਆਫ ਦਾ ਈਅਰ ਜਿਹੜਾ ਉਹ ਚੁਣਦੇ ਨੇ ਉਹਦੇ ਲਈ ਨੋਮੀਨੇਸ਼ਨਸ ਹੁੰਦੀਆਂ ਦੂਜੀਆਂ ਕਿ ਉਹ ਬੰਦਾ ਜਿਹਨੇ 2022 ਦੇ ਵਿੱਚ ਦੁਨੀਆ ਨੂੰ ਪ੍ਰਭਾਵਿਤ ਕੀਤਾ ਔਰ ਉਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ 2022 ਦਾ ਪਰਸਨ ਆਫ ਦਾ ਈਅਰ ਚੁਣਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜ਼ੈਲੈਂਸਕੀ ਨੇ ਹੀ ਇੰਸਪਾਇਰਡ ਯੂਕਰੇਨੀਅਨਸ and won global accolades for his courage in resisting Russia's devastating invasion ਕਿ ਉਹਨੇ ਆਪਣੇ ਲੋਕਾਂ ਨੂੰ ਇਕੱਠੇ ਰੱਖਿਆ ਹੌਸਲਾ ਦਿਖਾਇਆ ਔਰ ਜਿਹੜੀ ਇੱਕ ਸਟੇਟਮੈਂਟ ਉਹਨਾਂ ਨੇ ਕਹੀ ਔਰ ਮੈਂ ਬਿਲਕੁਲ ਇਸ ਦੇ ਨਾਲ ਸਹਿਮਤ ਹਾਂ ਕਿ ਜ਼ੈਲੈਂਸਕੀ ਸਕਸੈਸ ਐਜ਼ ਏ ਵਾਰ ਟਾਈਮ ਲੀਡਰ ਹੈਜ਼ ਰਿਲਾਈਡ ਔਨ ਦਾ ਫੈਕਟ that courage is contagious. It spread through Ukrainian political leadership in the first days of invasion as everyone realized the president had struck around. Time wrote in acknowledging the 44-year-old ਸਿਰਫ 44 ਸਾਲਾਂ ਦਾ ਹੈ ਔਰ ਇਹ ਉਹਦੇ ਅਵਾਰਡ 'ਚ ਜਾਂ ਉਹਨੂੰ ਰੈਕਗਨਾਈਜ਼ ਕਰਨ 'ਚ ਕਹਿ ਰਹੇ ਨੇ ਕਿ ਜਿਹੜਾ ਹੌਸਲਾ ਹੁੰਦਾ ਹੈ ਕੰਟੇਜੀਅਸ ਹੁੰਦਾ ਹੈ ਜਿਵੇਂ ਅਸੀਂ ਕੋਈ ਬਿਮਾਰੀ ਹੁੰਦੀ ਹੈ ਛੂਤ ਦੀ ਇੱਕ ਤੋਂ ਦੂਜੇ ਨੂੰ ਲੱਗਦੀ ਹੈ ਜਦੋਂ ਇੱਕ ਹੌਸਲਾ ਫੜਦਾ ਹੈ ਲੀਡਰ ਖਲੋ ਜਾਂਦਾ ਹੈ ਹੌਸਲੇ ਦੇ ਨਾਲ ਤੇ ਫਿਰ ਕੌਮ ਖਲੋ ਜਾਂਦੀ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਰੂਪ 'ਚ ਦੇਖਿਆ ਉਹਨਾਂ ਦੇ ਕੋਲ ਕੀ ਸੀ ਉਹ ਕਰੇਜ ਸੀ ਹੌਸਲਾ ਸੀ ਵੰਗਾਰ ਸੀ ਹਿੰਮਤ ਸੀ ਕਿਵੇਂ ਸਾਰੀ ਕੌਮ ਖੜੀ ਕਰ ਦਿੱਤੀ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ ਅਗਲੇ 10 ਸਾਲ ਜਿਹੜੀ ਉਹ ਸਪਿਨ ਉਹਨਾਂ ਨੇ ਦਿੱਤੀ ਕੌਮ ਦੇ ਵਿੱਚ 84 ਤੋਂ 94 95 ਤੱਕ ਹਜ਼ਾਰਾਂ ਦੀ ਗਿਣਤੀ ਜਿਹੜੇ ਨੇ ਨੌਜਵਾਨ ਇਸ ਰਸਤੇ ਤੇ ਤੁਰੇ ਇਹ ਕਰੇਜ ਸੀ ਕਿ ਬਈ ਉਹ ਕੌਮਾਂ ਦੇ ਵਿੱਚ ਜਦੋਂ ਇਹ ਕਰੇਜ ਖੜਾ ਹੋ ਜਾਂਦਾ ਹੈ ਫਿਰ ਜਿਹੜਾ ਉਹ ਕੋਈ ਉਹਨਾਂ ਦੇ ਰਾਹ ਨੂੰ ਰੋਕ ਨਹੀਂ ਸਕਦਾ ਔਰ ਇਸ ਸਾਰੇ ਦੌਰ 'ਚ ਇੰਡੀਆ ਚੰਗੀ ਤਰ੍ਹਾਂ ਐਕਸਪੋਜ਼ ਹੋ ਰਿਹਾ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਯੂਕਰੇਨ ਦੇ ਫੋਰਨ ਮਿਨਿਸਟਰ ਨੇ ਇੰਡੀਆ ਨੂੰ ਚੰਗੀ ਤਰ੍ਹਾਂ ਧੁਰਿਆ ਕਿਉਂਕਿ ਜੈ ਸ਼ੰਕਰ ਨੇ ਕਿਹਾ ਸੀ ਜੀ ਅਸੀਂ ਰਸ਼ੀਆ ਤੋਂ ਆਇਲ ਖਰੀਦਾਂਗੇ ਹਾਲਾਂਕਿ ਜਿੰਨਾ ਯੂਰਪ ਖਰੀਦਦਾ ਹੈ ਉਸ ਨਾਲੋਂ ਬਹੁਤ ਘੱਟ ਹੈ ਤੇ ਹੁਣ ਇਹਨਾਂ ਦੀ ਆਪਣੀ ਖਬਰ ਹੈ ਕਿ ਯੂਕਰੇਨਸ ਫੋਰਨ ਮਿਨਿਸਟਰ ਕ੍ਰਿਟੀਕਲ ਆਫ ਇੰਡੀਆ ਬਾਇੰਗ ਰਸ਼ੀਅਨ ਆਇਲ ਔਰ ਉਹਨੇ ਉਹਦੇ ਤੇ ਤਨਜ਼ ਕੀਤੀ ਹੈ ਇੰਡੀਆ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਜੈ ਸ਼ੰਕਰ ਨੇ ਕਿਹਾ ਨਾ ਜੀ ਯੂਰਪੀਅਨ ਯੂਨੀਅਨ ਵਾਲੇ ਜਿੰਨਾ ਖਰੀਦਦੇ ਨੇ ਉਹ ਅਸੀਂ ਉਸ ਤੋਂ ਤਾਂ ਘੱਟ ਹੀ ਖਰੀਦਦੇ ਹਾਂ ਉਹਨਾਂ ਨੇ ਇਹ ਕਿਹਾ ਇਟਸ ਨਾਟ ਐਨਫ ਟੂ ਪੁਆਇੰਟ ਫਿੰਗਰਸ ਐਟ ਯੂਰਪੀਅਨ ਯੂਨੀਅਨ ਐਂਡ ਸੇ ਓ they are doing the same thing because the core reason for India's opportunity to buy more cheap oil and to solve its economic problem is not the fact that Europeans are buying Russian oil. It is a fact that Ukrainians are suffering from Russian war and dying because of. ਉਹਨਾਂ ਨੇ ਕਿਹਾ ਵੀ ਇੰਡੀਆ ਨੂੰ ਕਿ ਤੁਸੀਂ ਉਹਨਾਂ ਤੋਂ ਤੇਲ ਲੈ ਕੇ ਉਹਨਾਂ ਨੂੰ ਪੈਸੇ ਦੇ ਰਹੇ ਹੋ ਉਹ ਸਾਡੇ ਤੇ ਹਮਲਾਵਰ ਨੇ ਔਰ ਤੁਹਾਡੇ ਇਸ ਐਕਸ਼ਨ ਕਰਕੇ ਸਾਡੇ ਯੂਕਰੇਨੀਅਨ ਜਿਹੜੇ ਨੇ ਉਹ ਮਰ ਰਹੇ ਨੇ ਤੁਸੀਂ ਇਹਦੇ ਲਈ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਉਹਨਾਂ ਨਾਲ ਡੀਲ ਕਰਨਾ ਆਇਲ ਖਰੀਦਣਾ ਇਹ ਸਾਡੇ ਯੂਕਰੇਨੀਅਨਸ ਦੀ ਮੌਤ ਦਾ ਕਾਰਨ ਵੀ ਹੈ ਫਿਰ ਜਿਹੜੀ ਇੰਡੀਆ ਨੇ UNSC ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ 'ਚ ਕਿਹਾ ਕਿ ਜੀ ਅਸੀਂ ਜਿਹੜਾ ਰੂਸ ਦਾ ਜਿਹੜਾ ਹਮਲਾ ਹੈ ਉਹਨੂੰ ਕੋਈ ਜਸਟੀਫਾਈ ਤਾਂ ਨਹੀਂ ਕੀਤਾ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਕਿਹਾ ਹੀ ਆਲਸੋ ਰਿਜੈਕਟਡ ਇੰਡੀਆ ਸਟੇਟਮੈਂਟ ਐਟ UNSC that if India has not condemned Russia for the war it is also providing humanitarian assistance to Ukraine ਉੱਥੇ ਕਹਿ ਰਹੇ ਜੀ ਅਸੀਂ ਜੇ ਕੰਡੈਮ ਨਹੀਂ ਕੀਤਾ ਰਸ਼ੀਆ ਨੂੰ ਤੇ ਅਸੀਂ ਯੂਕਰੇਨ ਨੂੰ ਜਿਹੜੀ ਹੈ ਉਹ ਹਿਊਮੈਨਿਟੇਰੀਅਨ ਏਡ ਦੇ ਰਹੇ ਉਹਦੇ 'ਚ ਉਹਨੇ ਕਿਹਾ ਯੂਕਰੇਨੀਅਨ ਮਿਨਿਸਟਰ ਨੇ ਫੋਰਨ ਮਿਨਿਸਟਰ ਕਾਊਂਟਰ ਪਾਰਟ ਐਸ ਜੈ ਸ਼ੰਕਰ ਦਾ ਇਟ ਇਜ਼ ਕੰਪਲੀਟਲੀ ਰੋਂਗ ਵਾਂਸ ਅਗੇਨ ਕੰਪਲੀਟਲੀ ਰੋਂਗ to explain the purchase of oil from Russia by argument that Europeans are doing the same ਕਿ ਵੀ ਤੁਸੀਂ ਇਹ ਕਹੋ ਜਿਵੇਂ ਅਮਰੀਕਨ ਕਹਿੰਦੇ ਨੇ two wrongs don't make a right ਕਿ ਜੀ ਉਹ ਵੀ ਗਲਤੀ ਕਰ ਰਿਹਾ ਜੇ ਮੈਂ ਕਹਾਂ ਕਿ ਵੀ ਬਿਲਕੁਲ ਇਹ ਦੋ ਵਾਰੀ ਉਹਨੇ ਕਿਹਾ ਵੀ ਇਟਸ absolutely wrong ਇਸ ਨੂੰ ਕਹਿ ਕੇ completely wrong I think it is morally inappropriate because you are buying cheap oil not because of Europeans
but because of us, of our suffering, of our tragedy, and because of the war that Russia launched against Ukraine. ਉਹਨੇ ਕਿਹਾ ਜੀ ਇਹ ਸਾਡੀ ਸਫਰਿੰਗ ਚੋਂ ਤੁਸੀਂ ਫਾਇਦਾ ਚੁੱਕ ਰਹੇ ਹੋ, ਇਹ ਕੋਈ ਯੂਰਪੀਅਨਸ ਕਰਕੇ ਨਹੀਂ ਹੈ। ਸੋ ਅਸੀਂ ਦੇਖਦੇ ਹਾਂ ਵੀ ਕਿਵੇਂ ਰੰਗ ਕਿਵੇਂ ਬਦਲਦੇ ਨੇ। ਮੈਂ ਕੁਦਰਤੀ ਸਰਚ ਕਰ ਰਿਹਾ ਸੀ ਤਾਂ ਇੱਕ 20 ਜਨਵਰੀ 2013 ਦੀ ਸਟੋਰੀ ਮੇਰੀਆਂ ਨਜ਼ਰਾਂ 'ਚ ਆਈ, ਆਲਮੋਸਟ 9 ਸਾਲ ਪੁਰਾਣੀ, ਔਰ ਉਹਦਾ ਟਾਈਟਲ ਇੰਡੀਆ ਦੀ PTI ਦੀ ਸਟੋਰੀ ਸੀ, ਪ੍ਰੈਸ ਟਰਸਟ ਆਫ ਇੰਡੀਆ ਦੀ, ਇੰਡੀਆਜ਼ ਮੂਵ ਟੂ ਸੀਓ ਡਿਫੈਂਸ ਪੈਕਟ ਵਿਦ ਯੂਕਰੇਨ ਮਿਫਸ ਰਸ਼ੀਆ। ਹੁਣ 2013 ਦੇ ਵਿੱਚ ਇੰਡੀਆ ਯੂਕਰੇਨ ਦੇ ਨਾਲ ਡਿਫੈਂਸ ਪੈਕਟ ਕਰ ਰਿਹਾ ਸੀ, ਔਰ ਇਹਦੀ ਮੈਂ ਖਬਰ ਦਾ ਇੱਕ ਹਿੱਸਾ ਜ਼ਰੂਰ ਪੜ੍ਹਨਾ ਚਾਹੁੰਦਾ ਦੱਸਣ ਦੇ ਲਈ ਕਿ ਕਿਵੇਂ ਦੁਨੀਆ ਦੇ ਵਿੱਚ ਪਾਲੇ ਬਦਲਦੇ ਨੇ, ਕੌਣ ਕਿੱਥੇ ਖਲੋਂਦਾ ਹੈ। ਕਿ ਇਸ ਵੇਲੇ ਰਸ਼ੀਆ, ਇੰਡੀਆਜ਼ ਲੌਂਗ ਟਾਈਮ ਐਂਡ ਲਾਰਜੈਸਟ ਡਿਫੈਂਸ ਪਾਰਟਨਰ, appears to be miffed over India working towards sewing up a defense pact with Ukraine। ਕਿ ਹੁਣ 2013 9 ਸਾਲ ਪਹਿਲਾਂ ਇੰਡੀਆ ਯੂਕਰੇਨ ਦੇ ਨਾਲ ਡਿਫੈਂਸ ਪੈਕਟ ਕਰ ਰਿਹਾ ਸੀ, ਔਰ ਇਹਦੇ ਤੇ ਰਸ਼ੀਆ ਨੇ ਜਿਹੜਾ ਉਹ ਆਬਜੈਕਟ ਕੀਤਾ, ਔਰ ਉਹਨਾਂ ਨੇ ਕਿਹਾ ਕਿ ਵੀ ਮਾਸਕੋ ਜਿਹੜਾ ਅਨਹੈਪੀ ਹੈ ਕਿ ਇੰਡੀਅਨ 에ਅਰ ਫੋਰਸ ਚੀਫ ਜਿਹੜਾ ਫੌਲੀ ਹੋਮੀ ਮੇਜਰ ਹੈ, ਉਹਨੇ ਵੀ ਇਹ ਕਿਹਾ ਕਿ ਜੀ ਅਸੀਂ A330 ਮਲਟੀ ਰੋਡ ਟੈਂਕਰ ਟਰਾਂਸਪੋਰਟ ਜਿਹੜੇ ਮਿਡ 에ਅਰ ਰੀਫਿਊਲਿੰਗ ਕਰਦੇ ਨੇ ਫਾਈਟਰ 에ਅਰਕ੍ਰਾਫਟ, ਉਹਨਾਂ ਨੂੰ ਪ੍ਰੈਫਰ ਕਰਦੇ ਹੈ ਇਨਸਟੈਡ ਆਫ ਰਸ਼ੀਅਨ ਇਲਿਊਸ਼ਨ 78 ਟੈਂਕਰਸ। ਔਰ ਇਹ ਜਿਹੜਾ ਹੈ ਯੂਕਰੇਨ ਦੇ ਜਹਾਜ਼ ਖਰੀਦ ਰਹੇ ਸੀ, ਡਿਫੈਂਸ ਪੈਕਟ ਕਰ ਰਹੇ ਸੀ, ਔਰ ਰਸ਼ੀਆ ਨੇ ਕਿਹਾ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ। ਹੁਣ ਅੱਜ ਜੇ ਯੂਕਰੇਨ ਮੁਸੀਬਤ ਦੇ ਵਿੱਚ ਹੈ 9 ਸਾਲ ਬਾਅਦ, ਤੇ ਉਹਨੂੰ ਜਸਟੀਫਾਈ ਕਰ ਰਹੇ ਨੇ, ਦੇਖੋ ਜੀ ਅਸੀਂ ਚੀਪ ਆਇਲ ਖਰੀਦ ਰਹੇ ਹਾਂ, ਪਰ ਅਸੀਂ ਹਿਊਮੈਨੀਟੇਰੀਅਨ ਏਡ ਵੀ ਕਰ ਰਹੇ ਹਾਂ। ਪਰ ਅਗੇਨ ਸਾਡਾ ਸੈਲਿਊਟ ਹੈ ਯੂਕਰੇਨ ਦੇ ਬਹਾਦਰ ਲੋਕਾਂ ਨੂੰ, ਜ਼ੈਲੈਂਸਕੀ ਦੀ ਲੀਡਰਸ਼ਿਪ ਨੂੰ, ਔਰ ਨਾਲ ਦੀ ਨਾਲ ਮੈਂ ਜਸਟਿਸ ਨਹੀਂ ਕਰਾਂਗਾ ਜੇ ਮੈਂ ਇਹ ਕਹਾਂ ਕਿ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹਨੇ ਲਗਾਤਾਰਤਾ ਦੇ ਨਾਲ ਹਿਊਮੈਨੀਟੇਰੀਅਨ ਏਡ, ਇਸ ਵੇਲੇ ਵੀ ਕੈਨੇਡਾ ਔਰ ਅਮਰੀਕਾ ਤੋਂ ਲਗਭਗ 10 ਸਿੱਖ ਵਲੰਟੀਅਰ ਜਿਹੜੇ ਨੇ ਉਹ ਪੋਲੈਂਡ ਦੇ ਵਿੱਚ ਬੈਠੇ ਨੇ, ਕਿਉਂਕਿ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕੈਂਪ ਯੂਨਾਈਟਿਡ ਸਿੱਖਸ ਦਾ ਪੋਲੈਂਡ ਨਾਲ ਲੱਗਦੇ ਯੂਕਰੇਨ ਬਾਰਡਰ ਤੇ ਹੈ, ਔਰ ਉਹਨਾਂ ਦੀ ਉਸ ਮਿਹਨਤ ਹਿੰਮਤ ਦਾ ਸਦਕਾ ਹੈ ਕਿ ਜੇ ਯੂਕਰੇਨੀਅਨ ਪਾਰਲੀਮੈਂਟ ਦੇ 4 ਸੀਨੀਅਰ MP ਵਾਈਟ ਹਾਊਸ ਤੇ ਸਟੇਟ ਡਿਪਾਰਟਮੈਂਟ ਦੇ ਸੱਦੇ ਦੇ ਉੱਤੇ ਵਾਸ਼ਿੰਗਟਨ DC ਆਉਂਦੇ ਨੇ ਤੇ ਉਹ ਸਿੱਖਾਂ ਨੂੰ ਮਿਲਣਾ ਚਾਹੁੰਦੇ ਨੇ ਕਿ ਬਈ ਅਸੀਂ ਜਾਣਨਾ ਚਾਹੁੰਦੇ। ਔਰ ਮੈਂ ਜਿਵੇਂ ਦੱਸਿਆ ਸੀ ਅੱਗੇ ਵੀ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਇੱਕ ਡੈਲੀਗੇਸ਼ਨ ਨੂੰ ਮੈਂ ਲੀਡ ਕੀਤਾ, ਲਗਭਗ ਅੱਧੇ ਘੰਟੇ ਦੀ ਉਹਨਾਂ ਨੂੰ ਬਰੀਫਿੰਗ ਦਿੱਤੀ ਕਿ ਭਾਈ ਸਾਡਾ ਕੀ ਔਰ ਸਾਡੇ ਨਾਲ ਵਾਪਰ ਕੀ ਰਿਹਾ। ਔਰ ਜਿਸ ਕਦਰ ਉਹਨਾਂ ਉਹ 4 ਮੈਂਬਰੀ ਡੈਲੀਗੇਸ਼ਨ 'ਚ 2 ਬੀਬੀਆਂ ਔਰ 2 ਜੈਂਟਲਮੈਨ, ਉਹਨਾਂ ਦੀਆਂ ਅੱਖਾਂ 'ਚ ਅਥਰੂ ਹੀ ਸੀ ਜਦੋਂ ਉਹ ਸਿੱਖਾਂ ਦੀ ਗੱਲ ਕਰਦੇ ਆ, ਉਹਨਾਂ ਨੇ ਤਾਰੀਫ ਕੀਤੀ। ਔਰ ਮੈਂ ਸਮਝਦਾ ਵੀ ਇਹ ਚਲੋ ਅਸੀਂ ਤਾਂ ਗੁਰੂ ਨੇ ਸਾਨੂੰ ਇਹ ਸਿਖਾਇਆ ਹੀ ਹੋਇਆ ਕਿ ਭਾਈ ਅਸੀਂ ਹਰ ਲੋੜਵੰਦ ਦੀ ਮਦਦ ਕਰਨੀ ਹੈ, ਸਰਬੱਤ ਦਾ ਭਲਾ ਮੰਗਦੇ, ਪਰ ਅਸੀਂ ਵੀ ਉਹਨਾਂ ਨੂੰ ਵੀ ਮੈਂ ਕਿਹਾ ਸੀ ਕਿ ਭਾਈ ਅਸੀਂ ਤੁਹਾਡੇ ਲੋਕਾਂ ਦੀ ਬਹਾਦਰੀ ਦੀ ਦਾਦ ਦਿੰਦੇ ਹਾਂ। ਔਰ ਮੈਨੂੰ ਖੁਸ਼ੀ ਹੈ ਕਿ ਟਾਈਮ ਮੈਗਜ਼ੀਨ ਨੇ ਜ਼ੈਲੈਂਸਕੀ ਨੂੰ ਔਰ ਇਹ ਕਹਿ ਕੇ ਕਿ ਕਰੇਜ ਇਜ਼ ਕੰਟੇਜੀਅਸ, ਕਿ ਜੇ ਉਹਨੇ ਹੌਸਲਾ ਰੱਖਿਆ ਤੇ ਉਹਨਾਂ ਦੀ ਕੌਮ ਉਹਨੇ ਖੜੀ ਕਰ ਦਿੱਤੀ ਹੈ, ਤੇ ਅਸੀਂ ਵੀ ਇਸ ਉਹਨਾਂ ਦੇ ਬਹਾਦਰੀ ਦੇ ਟ੍ਰੇਟ ਨੂੰ ਐਡਮਾਇਰ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।